ਪੰਜਾਬ ਵਿੱਚ ਆਉਂਦੇ ਹੜ੍ਹ ਸਾਜ਼ਿਸ਼ ਦਾ ਹਿੱਸਾ BBMB ਡੈਮ ਨੂੰ ਸੰਭਾਲਣ ਵਿੱਚ ਰਿਹਾ ਅਸਫਲ ਪਬਲਿਕ ਐਕਸ਼ਨ ਕਮੇਟੀ ਦਾ ਬਿਆਨ। ਨੇਪਾਲ ਦੀ ਫੌਜ ਵੱਲੋਂ ਦੇਸ਼ ਵਿਆਪੀ ਪਾਬੰਦੀਆਂ ਲਾਗੂ, ਹਵਾਈ ਅੱਡੇ ਵੀ ਬੰਦ, ਸਵੇਰੇ 6 ਵਜੇ ਤੱਕ ਰਹੇਗਾ ਕਰਫਿਊ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੜ੍ਹਾਂ ਸੰਬੰਧੀ 13 ਸਤੰਬਰ ਨੂੰ ਸੱਦੀ ਇਕੱਤਰਤਾ। ਪੰਜਾਬ ਸਰਕਾਰ ਜਿਹੜੀ ਹੈ ਇਸ ਮਾਮਲੇ 'ਚ ਦੋਸ਼ੀ ਹੈ ਕਿ ਉਹਨੇ ਆਪਣੀ ਰਿਵਰ ਦਾ ਧਿਆਨ ਨਹੀਂ ਰੱਖਿਆ, ਇਲੀਗਲ ਮਾਈਨਿੰਗ ਤੇ ਚੈੱਕ ਨਹੀਂ ਰੱਖਿਆ, ਐਨਕਰੋਚਮੈਂਟਸ ਨੂੰ ਦੂਰ ਨਹੀਂ ਕੀਤਾ ਤੇ ਜਿਹੜੇ 2019 ਦੇ ਫਲੱਡ ਸੀਗੇ ਤੇ 2023 ਦੇ ਫਲੱਡ ਆਉਣ ਤੋਂ ਬਾਅਦ ਜਿਹੜੇ ਬੰਨ੍ਹ ਸੀਗੇ ਸਾਡੇ ਕੱਚੇ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਦੁਬਾਰਾ, ਤੇ ਉੱਥੇ ਹੀ ਦੁਬਾਰਾ ਜਿਹੜਾ ਪੰਗਾ ਪਿਆ ਰਿਹਾ ਤੇ ਡਰੇਨੇਜ ਡਿਪਾਰਟਮੈਂਟ ਜਿਹੜਾ ਸਾਡਾ ਪੰਜਾਬ ਦਾ ਹੈਗਾ ਉਹ ਸੁੱਤਾ ਰਿਹਾ, ਉਹਨੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਕੀਤੀ। ਪਰ ਐਡਮਿਨਿਸਟ੍ਰੇਸ਼ਨ ਫੇਲ ਰਿਹਾ, ਪੰਜਾਬ ਸਰਕਾਰ ਫੇਲ ਰਹੀ ਕਹਿ ਲਓ, ਜਾਂ ਜਾਣ-ਬੁੱਝ ਕੇ ਉਹਨੇ ਅੱਖਾਂ ਮੀਟੀਆਂ ਹੋਈਆਂ ਸੀ ਕਿ ਜਿਹੜੀ ਇਲੀਗਲ ਮਾਈਨਿੰਗ ਕਰਕੇ ਸਾਡੇ ਰਿਵਰ ਦੇ ਜਿਹੜੇ ਬੰਨ੍ਹ ਹੈਗੇ ਆ ਉਹ ਕੱਚੇ ਹੋਏ, ਰਿਵਰ ਦੇ ਵਿੱਚ ਜਿਹੜਾ ਹੈ ਇੰਨੇ ਖੱਡੇ ਪੈ ਗਏ ਕਿ ਜਿਹੜਾ ਪਾਣੀ ਹੈ ਉਹਨੇ ਪਾੜ ਪਾਣਾ ਸ਼ੁਰੂ ਕਰਤਾ ਬੰਨ੍ਹ ਦੇ ਵਿੱਚ। ਪਬਲਿਕ ਐਕਸ਼ਨ ਕਮੇਟੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਲਈ BBMB ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਇਹ ਹੜ੍ਹ ਕੁਦਰਤੀ ਆਫਤ ਨਹੀਂ, ਸਗੋਂ ਪੰਜਾਬ ਖਿਲਾਫ ਇੱਕ ਸਾਜ਼ਿਸ਼ ਹੈ। BBMB ਅਤੇ ਪੰਜਾਬ ਸਰਕਾਰ ਦੀ ਡੈਮ ਕਾਰਜਾਂ ਵਿੱਚ ਪ੍ਰਣਾਲੀਗਤ ਲਾਪਰਵਾਹੀ ਕਾਰਨ ਪਬਲਿਕ ਐਕਸ਼ਨ ਕਮੇਟੀ ਨੇ NGT ਨੂੰ ਅਪੀਲ ਕੀਤੀ ਹੈ। ਪਬਲਿਕ ਐਕਸ਼ਨ ਕਮੇਟੀ ਦੁਆਰਾ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਮੈਂਬਰਾਂ ਨੇ BBMB ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਕੁਪ੍ਰਬੰਧਨ ਤੇ ਉਂਗਲਾਂ ਉਠਾਈਆਂ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ BBMB ਨਾ ਸਿਰਫ 2023 ਅਤੇ 2025 ਦੇ ਹੜ੍ਹਾਂ ਲਈ ਜ਼ਿੰਮੇਵਾਰ ਹੈ, ਬਲਕਿ ਪੰਜਾਬ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਹੈ, ਕਿਉਂਕਿ ਇਸ ਨੇ ਕਦੇ ਵੀ ਇਸ ਆਫਤ ਨੂੰ ਰੋਕਣ ਲਈ ਸਾਵਧਾਨੀ ਵਰਤਣ ਲਈ ਕਾਰਵਾਈ ਨਹੀਂ ਕੀਤੀ। ਦਰਿਆਵਾਂ ਵਿੱਚ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਈਨਿੰਗ, ਦਰਿਆਵਾਂ ਅਤੇ ਹੋਰ ਕੁਦਰਤੀ ਜਲ ਸਥਾਨਾਂ ਦੀ ਜ਼ਮੀਨ ਤੇ ਕਬਜ਼ੇ ਅਤੇ 2023 ਦੇ ਹੜ੍ਹਾਂ ਤੋਂ ਬਾਅਦ ਬੰਨਾਂ ਨੂੰ ਮਜ਼ਬੂਤ ਕਰਨ ਵਿੱਚ ਅਸਫਲਤਾ ਦੇ ਨਤੀਜੇ ਵਜੋਂ ਸਥਿਤੀ ਹੋਰ ਵਿਗੜ ਗਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹੜ੍ਹਾਂ ਨੇ ਜੈਵ ਵਿਭਿੰਨਤਾ, ਜੰਗਲੀ ਜੀਵ, ਕੁਦਰਤੀ ਨਿਵਾਸ ਸਥਾਨ ਅਤੇ ਰੁੱਖਾਂ ਦੇ ਮਾਮਲੇ ਵਿੱਚ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਸੀਂ ਇਹਦਾ 2023 ਵਾਲਾ ਡਾਟਾ ਜਿਹੜਾ ਉਹਨੂੰ ਐਨਾਲਾਈਜ਼ ਕੀਤਾ ਹੈ। ਉਹਦੇ ਬਾਰੇ ਇੱਕ ਬਹੁਤ ਹੀ ਇੰਪੋਰਟੈਂਟ ਤੱਥ ਜਿਹੜਾ ਮੈਂ ਹੋਰ ਦੱਸ ਦਿਆਂ ਕਿ 2023 ਦਾ ਜਿਹੜਾ ਡਾਟਾ ਸੀਗਾ ਉਹ ਸਾਨੂੰ BBMB ਦੀ ਆਪਣੀ ਵੈਬਸਾਈਟ ਤੇ ਮਿਲ ਗਿਆ ਸੀਗਾ। ਜਦੋਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਵੈਬਸਾਈਟ ਤੋਂ ਸਾਨੂੰ ਮਿਲ ਗਿਆ ਸੀਗਾ, ਪਰ ਜਦੋਂ ਉਹਦੇ ਅੰਕੜੇ ਬਾਹਰ ਆਏ, ਉਹਦੇ ਬਾਰੇ ਗੱਲਬਾਤ ਹੋਈ, 23 ਦੇ ਹੜ੍ਹਾਂ ਦਾ ਮੁਲਾਂਕਣ ਹੋਇਆ, ਉਹਦੇ ਬਾਰੇ ਜਦੋਂ ਉਹਦੀ ਇਵੈਲੂਏਸ਼ਨ ਹੋਈ ਸਾਰੀ, ਤੇ ਉਹਦੇ ਵਿੱਚ ਜਦੋਂ ਕਸੂਰ BBMB ਦਾ ਦਿਖਣ ਲੱਗਾ ਤਾਂ BBMB ਦੀ ਵੈਬਸਾਈਟ ਤੋਂ ਉਹ ਡਾਟੇ ਜਿਹੜੇ ਆ ਉਹ ਅੰਕੜੇ ਸਾਰੇ ਗਾਇਬ ਹੋ ਗਏ। ਇਹ 2023 ਦੀ ਗੱਲ ਹੈ, ਅਕਤੂਬਰ ਦੀ। ਉਸ ਤੋਂ ਬਾਅਦ ਅਸੀਂ ਬਹੁਤ ਵਾਰ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਡਾਟਾ ਜਿਹੜਾ ਹੈ ਸਾਂਝਾ ਨਹੀਂ ਕੀਤਾ। 24 ਦੇ ਵਿੱਚ ਚਲੋ ਬਹੁਤਾ ਸਮੱਸਿਆ ਨਹੀਂ ਆਈ, ਮੀਂਹ ਘੱਟ ਪਏ ਰਿਲੇਟਿਵਲੀ। 25 ਦੇ ਵਿੱਚ ਵੀ ਜਦੋਂ ਇਹ ਸ਼ੁਰੂਆਤ ਹੁੰਦੀ ਹੈ, ਜਦੋਂ ਮੀਂਹ ਥੋੜ੍ਹੇ ਵਧਣ ਲੱਗਦੇ ਹੈ, ਤੇ ਅਸੀਂ ਅਗਸਤ ਵਿੱਚ 8 ਅਗਸਤ ਨੂੰ ਜੀ ਇੱਕ ਡਿਮਾਂਡ ਨੋਟਿਸ ਜਿਹੜਾ ਸੀਗਾ ਉਹ ਭੇਜਿਆ BBMB ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਯੂਨੀਅਨ ਗਵਰਨਮੈਂਟ ਨੂੰ ਵੀ, ਕਿ ਭਾਈ ਇਹ 23 ਦੇ ਵਿੱਚ ਵੀ ਡਾਟਾ ਜਿਹੜਾ ਆਇਆ ਉਹ ਇਹ ਕਹਿੰਦਾ ਹੈ ਕਿ ਤੁਹਾਡੀ ਗਲਤੀ ਸੀਗੀ। ਹੁਣ 5, 6, 7 ਜਾਂ 4, 5, 6, 7 ਅਗਸਤ ਦਾ ਡਾਟਾ ਅਸੀਂ ਦੇਖ ਕੇ ਇਹ ਕਿਹਾ ਉਹਨਾਂ ਨੂੰ ਕਿ ਤੁਹਾਡੀ ਗਲਤੀ ਜਿਹੜੀ ਹੈ ਉਹ ਹੋ ਸਕਦੀ ਹੈ, ਇਹਦੇ ਵਿੱਚ ਗਲਤੀ ਨਜ਼ਰ ਆਉਂਦੀ ਹੈ। ਇਹ 4 ਦਿਨ ਹੋਏ ਹੈ, ਹਾਲੇ ਡੈਮਾਂ 'ਚ ਬਹੁਤ ਥਾਂ ਹੈਗੀ ਹੈ, ਤੁਸੀਂ ਇਹਦਾ ਸੁਧਾਰ ਕਰੋ। ਉਹ ਡਿਮਾਂਡ ਨੋਟਿਸ ਭੇਜਣ ਦੇ ਬਾਵਜੂਦ ਜੋ ਹੋਇਆ ਆਪਾਂ ਸਭ ਨੇ ਦੇਖਿਆ। ਉਹ ਗੱਲ ਨੂੰ ਹੁਣ 1 ਮਹੀਨਾ ਹੋ ਗਿਆ। ਅੱਜ 8 ਤਰੀਕ ਹੈ ਜੀ, ਤੇ 9 ਨੂੰ ਅਸੀਂ ਭੇਜਿਆ ਸੀਗਾ, ਤਾਂ ਪੂਰਾ 1 ਮਹੀਨਾ ਹੋ ਗਿਆ। 1 ਮਹੀਨੇ ਦੇ ਵਿੱਚ ਉਹ ਡਿਮਾਂਡ ਨੋਟਿਸ ਦੇ ਵਿੱਚ ਜੋ ਬਹੁਤ ਸਾਰੀਆਂ ਡਿਟੇਲ ਸਾਂਝੀਆਂ ਕੀਤੀਆਂ ਸੀ ਵੀ ਕੀ ਗੜਬੜ ਹੋ ਸਕਦੀ ਹੈ, ਕੀ ਉਹਦਾ ਹੱਲ ਹੋ ਸਕਦਾ ਹੈ, ਉਹਦੇ ਬਾਰੇ ਐਂ ਲੱਗਦਾ ਕਿ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ BBMB ਦੁਆਰਾ ਡੈਮਾਂ ਦੇ ਸੰਚਾਲਨ ਦੇ ਗੈਰ ਵਿਗਿਆਨਕ ਤਰੀਕੇ ਅਤੇ ਗੈਰ ਕਾਨੂੰਨੀ ਮਾਈਨਿੰਗ, ਦਰਿਆਵਾਂ ਤੇ ਕਬਜ਼ੇ, ਜਲ ਸਰੋਤਾਂ ਦੀ ਸਫਾਈ ਵਿੱਚ ਅਸਫਲਤਾ ਵਿੱਚ ਪੰਜਾਬ ਸਰਕਾਰ ਦੀ ਘੋਰ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮਾਣਯੋਗ NGT ਅੱਗੇ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਰਿਟਾਇਰਡ ਹਾਈ ਕੋਰਟ ਦੇ ਜੱਜ, ਨੈਸ਼ਨਲ ਇੰਸਟੀਚਿਊਟ ਫਾਰ ਹਾਈਡਰੋਲੋਜੀ ਦੇ ਮੈਂਬਰਾਂ ਦੀ ਅਗਵਾਈ ਵਾਲੀ ਸੁਤੰਤਰ ਮਾਹਰ ਕਮੇਟੀ ਰਾਹੀਂ ਨਵੇਂ ਨਿਯਮ ਕਰਵ BBMB ਅਤੇ ਪੰਜਾਬ ਸਰਕਾਰ ਦੇ ਕੰਮਕਾਜ ਦਾ ਆਡਿਟ ਕਰਨ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ ਗਈ ਹੈ। ਅਸੀਂ ਅਦਾਲਤ ਨੂੰ ਅੱਗੇ ਬੇਨਤੀ ਕੀਤੀ ਹੈ ਕਿ ਉਹ ਰਾਜ ਸਰਕਾਰ ਅਤੇ BBMB ਨੂੰ ਮਾਣਯੋਗ ਸੁਪਰੀਮ ਕੋਰਟ ਦੇ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਦਿੱਤੇ ਨਿਰਦੇਸ਼ਾਂ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦੇਣ। ਪੰਜਾਬ ਸਰਕਾਰ ਦੀ ਨੱਕ ਹੇਠਾਂ
ਜਿੰਨੇ ਵੀ ਸਾਡੇ ਪੰਜਾਬ ਦੇ ਦਰਿਆ ਨੇ ਉਹਨਾਂ ਦੇ ਵਿੱਚ ਇਲੀਗਲ ਮਾਈਨਿੰਗ ਲਗਾਤਾਰ ਚੱਲਦੀ ਆ ਰਹੀ। ਪਿੰਡਾਂ ਦੇ ਲੋਕਾਂ ਨੇ ਜਗ੍ਹਾ ਤੇ ਜਿੱਥੇ ਮਾਈਨਿੰਗ ਹੋ ਰਹੀ ਸੀ ਉੱਥੇ ਆਪਣਾ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ। ਸਸਰਾਲੀ ਵਾਲੇ ਦਾ ਸਾਫ਼ ਕਹਿੰਦੇ ਕਿ ਉਹਨਾਂ ਨੇ ਪੀਸਫੁਲ ਪ੍ਰੋਟੈਸਟ ਵੀ ਉੱਥੇ ਆਰਗੇਨਾਈਜ਼ ਕੀਤਾ ਕਿ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ, ਪਰ ਐਡਮਿਨਿਸਟ੍ਰੇਸ਼ਨ ਫੇਲ ਰਿਹਾ, ਪੰਜਾਬ ਸਰਕਾਰ ਫੇਲ ਰਹੀ ਕਹਿ ਲਓ, ਜਾਂ ਜਾਣਬੁੱਝ ਕੇ ਉਹਨੇ ਅੱਖਾਂ ਮੀਟੀਆਂ ਹੋਈਆਂ ਸੀ ਕਿ ਜਿਹੜੀ ਇਲੀਗਲ ਮਾਈਨਿੰਗ ਕਰਕੇ ਸਾਡੇ ਰਿਵਰ ਦੇ ਜਿਹੜੇ ਬੰਨ੍ਹ ਹੈਗੇ ਆ ਉਹ ਕੱਚੇ ਹੋਏ। ਰਿਵਰ ਦੇ ਵਿੱਚ ਜਿਹੜਾ ਹੈ ਇੰਨੇ ਖੱਡੇ ਪੈ ਗਏ ਕਿ ਜਿਹੜਾ ਪਾਣੀ ਹੈ ਉਹਨੇ ਪਾੜ ਪਾਉਣਾ ਸ਼ੁਰੂ ਕਰਤਾ ਬੰਦ ਦੇ ਵਿੱਚ। ਈਵਨ ਕਿ ਫਲੱਡ ਪਲੇਨ ਦੇ ਵਿੱਚੋਂ ਇੰਨੀ ਮਾਈਨਿੰਗ ਹੋਈ ਹੈ ਕਿ ਬਾਹਰ ਇੰਨੇ ਖੱਡੇ ਪੈਣ ਕਰਕੇ ਪਾਣੀ ਉੱਥੇ ਇੰਨਾ ਇਕੱਠਾ ਹੋਇਆ ਕਿ ਬਾੜ ਆਉਣ ਦੇ ਹਾਲਾਤ ਇਹਨਾਂ ਕਰਕੇ ਹੋਏ। ਸੈਕੰਡਲੀ ਐਨਕਰੋਚਮੈਂਟਸ ਦੀ ਗੱਲ ਆਉਂਦੀ ਹੈ, ਰਿਵਰਸ ਦੇ ਉੱਤੇ, ਰਿਵਰ ਦੇ ਫਲੱਡ ਪਲੇਨਸ ਦੇ ਉੱਤੇ ਇੰਨੀਆਂ ਇਨਕਰੋਚਮੈਂਟਸ ਹੋ ਚੁੱਕੀਆਂ, ਚਾਹੇ ਉਹ ਗੁਜਰਾਂ ਨੇ ਕੀਤੀਆਂ ਹੁਸ਼ਿਆਰਪੁਰ ਸਾਈਡ, ਚਾਹੇ ਬਿਆਸ ਦੇ ਵਿੱਚ ਸਾਨੂੰ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਿ ਅੰਮ੍ਰਿਤਸਰ ਤੋਂ ਲੋਕੀ ਕਹਿ ਰਹੇ ਕਿ ਉੱਥੇ ਰਿਵਰ ਹੀ ਡਾਈਵਰਟ ਕਰ ਦਿੱਤੀ ਕਬਜ਼ੇ ਕਰਕੇ। ਇਸ ਤਰ੍ਹਾਂ ਹੀ ਹੋਰ ਇਨਕਰੋਚਮੈਂਟ, ਚਾਹੇ ਮੋਹਾਲੀ ਆਪਣੇ ਹੈਗਾ ਜਿਹੜਾ ਪਟਿਆਲਾ ਕੀ ਰਾਓ ਹੈਗੀ ਉਹਦੇ 'ਚ ਇਨਕਰੋਚਮੈਂਟਸ ਹੋਈਆਂ, ਉੱਥੇ ਕਲੋਨੀਆਂ ਤੱਕ ਬਣ ਗਈਆਂ ਉਹਦੇ ਇਹ ਰਿਵਰ ਦੇ ਵਿੱਚ ਜਿਹੜਾ ਨੈਚੁਰਲ ਡਰੇਨ ਦੇ ਵਿੱਚ। ਇਹ ਸਾਰੀਆਂ ਨੇ ਜਿਹੜਾ ਹੈਗਾ ਕਿ ਇੱਕ ਬਹੁਤ ਹੀ ਵੱਡਾ ਇਹਦੇ ਵਿੱਚ ਕਹਿ ਲਓ ਕਿ ਮਤਲਬ ਦਿੱਕਤ ਰਹੀ, ਜਿਹਦੇ ਕਰਕੇ ਫਲੱਡ ਜਿਹੜੇ ਹੈ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫੈਲੇ। ਮਤਲਬ ਪੰਜਾਬ ਸਰਕਾਰ ਜਿਹੜੀ ਹੈ ਇਸ ਮਾਮਲੇ 'ਚ ਦੋਸ਼ੀ ਹੈ ਕਿ ਉਹਨੇ ਆਪਣੀ ਰਿਵਰ ਦਾ ਧਿਆਨ ਨਹੀਂ ਰੱਖਿਆ, ਇਲੀਗਲ ਮਾਈਨਿੰਗ 'ਤੇ ਚੈੱਕ ਨਹੀਂ ਰੱਖਿਆ, ਐਨਕਰੋਚਮੈਂਟਸ ਨੂੰ ਦੂਰ ਨਹੀਂ ਕੀਤਾ, ਅਤੇ ਜਿਹੜੇ 2019 ਦੇ ਫਲੱਡ ਸੀਗੇ ਅਤੇ 2023 ਦੇ ਫਲੱਡ ਆਉਣ ਤੋਂ ਬਾਅਦ ਜਿਹੜੇ ਬੰਨ੍ਹ ਸੀਗੇ ਸਾਡੇ ਕੱਚੇ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਦੁਬਾਰਾ, ਅਤੇ ਉੱਥੇ ਹੀ ਦੁਬਾਰਾ ਜਿਹੜਾ ਪੰਗਾ ਪਿਆ ਰਿਹਾ। ਅਤੇ ਡਰੇਨੇਜ ਡਿਪਾਰਟਮੈਂਟ ਜਿਹੜਾ ਸਾਡਾ ਪੰਜਾਬ ਦਾ ਹੈਗਾ ਉਹ ਸੁੱਤਾ ਰਿਹਾ, ਉਹਨੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਕੀਤੀ। BBMB ਅਤੇ ਪੰਜਾਬ ਸਰਕਾਰ ਦੇ ਉੱਤੇ ਅਸੀਂ ਕਿਹਾ ਕਿ ਜਿਹੜਾ ਇਹਨਾਂ ਦੀ ਅਕਾਊਂਟੇਬਿਲਟੀ, ਇਹਨਾਂ ਦੇ ਅਫਸਰਾਂ ਦੀ ਅਕਾਊਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ, ਅਤੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਹੈ ਉਹਦੀ ਭਰਪਾਈ ਜਿਹੜੀ ਹੈਗੀ ਆ ਇਹਨਾਂ ਅਥਾਰਟੀਜ਼ ਦੇ ਉੱਤੋਂ ਇਹਨਾਂ ਤੋਂ ਲਈ ਜਾਣੀ ਚਾਹੀਦੀ ਹੈ। ਅਤੇ ਜਿਹੜੇ ਲੋਕੀ ਜਿਨ੍ਹਾਂ ਦੀ ਡੈਥ ਹੋਈ ਹੈ ਇਹਨਾਂ ਫਲੱਡਸ ਦੇ ਕਰਕੇ, ਸੁਪਰੀਮ ਕੋਰਟ ਦੇ ਹੁਕਮਾਂ ਦੇ ਹਿਸਾਬ ਦੇ ਨਾਲ ਡੈਥ ਦੇ ਕੇਸ ਦੇ ਵਿੱਚ 20 ਲੱਖ ਰੁਪਏ ਜਿਹੜਾ ਹੈਗਾ ਕੰਪਨਸੇਸ਼ਨ ਮਿਲਦਾ। ਅਸੀਂ ਕਿਹਾ ਕਿ ਉਹਦੇ ਹਿਸਾਬ ਨਾਲ ਕੰਪਨਸੇਸ਼ਨ ਮਿਲਣਾ ਚਾਹੀਦਾ ਹੈ। ਫਾਰਮਰਸ ਨੂੰ, ਪੰਜਾਬ ਦੇ ਫਾਰਮਰਸ ਨੂੰ ਉਹਨਾਂ ਦਾ ਜਿੰਨਾ ਨੁਕਸਾਨ ਹੋਇਆ ਹੈ, ਜਿਸ ਤਰ੍ਹਾਂ ਔਨਰੇਬਲ ਸੁਪਰੀਮ ਕੋਰਟ ਨੇ ਗੁਜਰਾਤ ਵਿੱਚ ਆਏ ਫਲੱਡਸ ਨੂੰ ਲੈ ਕੇ 2016 ਦੀ ਜਿਹੜੀ ਜਜਮੈਂਟ ਪਾਸ ਕੀਤੀ ਆਪਣੀ, ਉਹਦੇ ਹਿਸਾਬ ਨਾਲ ਹੀ ਫਾਰਮਰਸ ਨੂੰ ਵੀ ਕੰਪਨਸੇਸ਼ਨ ਮਿਲਣਾ ਚਾਹੀਦਾ। ਇਹ ਸਾਡੀ ਕੱਲ੍ਹ ਇੱਕ NGT ਦੇ ਵਿੱਚ ਪਟੀਸ਼ਨ ਦਾਇਰ ਹੋ ਗਈ ਹੈ, ਅਤੇ ਜਲਦੀ ਹੀ ਇਹਦੇ ਉੱਤੇ ਜੋ ਇਹਦੇ ਕਾਗਜ਼ ਇਹਦੀ ਸਕਰੂਟਨੀ ਹੋ ਕੇ ਹੀਅਰਿੰਗ 'ਤੇ ਆਏਗਾ, ਅਸੀਂ ਉਸ ਤੋਂ ਬਾਅਦ ਫਰਦਰ ਅਪਡੇਟ ਕਰਦੇ ਹਾਂ। ਨੇਪਾਲੀ ਫੌਜ ਨੇ ਬੁੱਧਵਾਰ ਨੂੰ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦੇਸ਼ ਵਿਆਪੀ ਪਾਬੰਦੀਆਂ ਲਾਗੂ ਕੀਤੀਆਂ ਹਨ, ਜਿਸ ਵਿੱਚ ਅਗਲੇ ਦਿਨ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਤਾਂ ਜੋ ਪ੍ਰਦਰਸ਼ਨ ਦੇ ਨਾਮ ਤੇ ਹੋਣ ਵਾਲੀ ਕਿਸੇ ਵੀ ਸੰਭਾਵਿਤ ਹਿੰਸਾ ਨੂੰ ਰੋਕਿਆ ਜਾ ਸਕੇ। ਇੱਕ ਬਿਆਨ ਵਿੱਚ ਫੌਜ ਨੇ ਚੇਤਾਵਨੀ ਦਿੱਤੀ ਕਿ ਇਸ ਸਮੇਂ ਦੌਰਾਨ ਵਿਅਕਤੀਆਂ ਅਤੇ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਭੰਨ-ਤੋੜ, ਅਗਜ਼ਨੀ ਜਾਂ ਹਮਲਿਆਂ ਨੂੰ ਅਪਰਾਧਿਕ ਗਤੀਵਿਧੀ ਮੰਨਿਆ ਜਾਵੇਗਾ ਅਤੇ ਉਸੇ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਫੌਜ ਨੇ ਕਿਹਾ ਕਿ ਇਹ ਉਪਾਅ ਅੰਦੋਲਨ ਦੇ ਨਾਮ ਤੇ ਲੁੱਟ-ਖਸੁੱਟ, ਅਗਜ਼ਨੀ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਦੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਸਨ। ਬਿਆਨ ਵਿੱਚ ਕਿਹਾ ਗਿਆ ਕਿ ਵਿਅਕਤੀਆਂ ਵਿਰੁੱਧ ਬਲਾਤਕਾਰ ਅਤੇ ਹਿੰਸਕ ਹਮਲਿਆਂ ਦੇ ਵੀ ਸੰਭਾਵਿਤ ਖਤਰੇ ਹਨ। ਦੇਸ਼ ਦੀ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਬੰਦੀਆਂ ਅਤੇ ਕਰਫਿਊ ਲਾਗੂ ਕੀਤੇ ਗਏ ਹਨ। ਬਿਆਨ ਵਿੱਚ ਸਪਸ਼ਟ ਕੀਤਾ ਗਿਆ ਕਿ ਐਂਬੂਲੈਂਸ, ਫਾਇਰ ਇੰਜਨ, ਸਿਹਤ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਸਮੇਤ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵਾਹਨਾਂ ਅਤੇ ਕਰਮਚਾਰੀਆਂ ਨੂੰ ਪਾਬੰਦੀਆਂ ਅਤੇ ਕਰਫਿਊ ਦੌਰਾਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਨੇ ਮੰਗਲਵਾਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ, ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਉਹਨਾਂ ਦੇ ਦਫ਼ਤਰ ਵਿੱਚ ਦਾਖਲ ਹੋਏ ਸਨ ਅਤੇ ਭ੍ਰਿਸ਼ਟਾਚਾਰ ਸਮੇਤ ਸਰਕਾਰ ਦੁਆਰਾ ਸੋਸ਼ਲ ਮੀਡੀਆ ਤੇ ਪਾਬੰਦੀ ਦੇ ਵਿਰੋਧ ਵਿੱਚ ਜਨਰਲ ਜ਼ੈਡ ਦੁਆਰਾ ਕੀਤੇ ਗਏ ਸੋਮਵਾਰ ਦੇ ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਨੂੰ ਲੈ ਕੇ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਸੋਸ਼ਲ ਮੀਡੀਆ ਤੇ ਪਾਬੰਦੀ ਸੋਮਵਾਰ ਰਾਤ ਨੂੰ ਹਟਾ ਦਿੱਤੀ ਗਈ ਸੀ। ਹਾਲਾਂਕਿ ਉਹਨਾਂ ਦੇ ਅਸਤੀਫੇ ਤੋਂ ਬਾਅਦ ਵੀ ਅੰਦੋਲਨ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਸੰਸਦ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸਰਕਾਰੀ ਇਮਾਰਤਾਂ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰ ਦੀ ਰਾਜਧਾਨੀ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹਰ ਕੋਨੇ ਤੇ ਫੌਜ ਤੈਨਾਤ ਹੈ। ਇਸ ਦੇ ਨਾਲ ਹੀ ਸਥਿਤੀ ਨੂੰ ਦੇਖਦੇ ਹੋਏ ਤਿਰੂਪਵਨ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਾਰੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਵਾਈ ਅੱਡਾ ਵੀ 10 ਸਤੰਬਰ 2025 ਨੂੰ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤਾ ਗਿਆ।
ਮੈਂ ਉਹਨਾਂ ਸਾਰੀਆਂ ਹੀ ਜਥੇਬੰਦੀਆਂ, ਉਹਨਾਂ ਸਾਰੇ ਬੰਦਿਆਂ, ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਇੱਕ ਦੂਜੇ ਦੀ ਮਦਦ ਕਰ ਰਹੇ ਆ, ਕਿਉਂਕਿ ਉਹਨਾਂ ਤੇ ਗੁਰੂ ਦਾ ਆਸਰਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਹੜ੍ਹਾਂ ਸੰਬੰਧੀ 13 ਸਤੰਬਰ ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਹੈ। ਹੜ੍ਹਾਂ ਦੌਰਾਨ ਰਾਹਤ ਕਾਰਜ ਤੇ ਸੇਵਾਵਾਂ ਨਿਭਾ ਰਹੀਆਂ ਸਿੱਖ ਜਥੇਬੰਦੀਆਂ, ਸੰਸਥਾਵਾਂ, ਸ਼ਖਸੀਅਤਾਂ, ਪੰਜਾਬੀ ਅਦਾਕਾਰਾਂ, ਕਲਾਕਾਰਾਂ ਤੇ ਗਾਇਕਾਂ ਦੀ 13 ਸਤੰਬਰ ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਅਨੁਸਾਰ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਨੂੰ ਸੰਗਠਿਤ ਹੋ ਕੇ ਸਾਰਥਕ ਢੰਗ ਨਾਲ ਰਾਹਤ ਸਮੱਗਰੀ ਦੀ ਵੰਡ ਕਰਨ ਅਤੇ ਲੰਮੇ ਸਮੇਂ ਤੱਕ ਸੇਵਾਵਾਂ ਜਾਰੀ ਰੱਖਣ ਦੇ ਹਿਸਾਬ ਨਾਲ ਕਾਰਜ ਕਰਨ ਦੀ ਲੋੜ ਹੈ। ਜਦੋਂ ਕੋਈ ਵੀ ਨਹੀਂ ਪਹੁੰਚਿਆ ਉਦੋਂ ਪੰਜਾਬੀ ਆਪ ਪਹੁੰਚੇ ਤੇ ਇੱਕ ਦੂਜੇ ਦੀ ਮਦਦ ਕਰ ਰਹੇ ਆ। ਬਾਕੀ ਜਿਵੇਂ ਹੁਣ ਆਪਾਂ ਇੱਥੇ ਖੜੇ ਆ, ਆਪਾਂ ਅਗਲੇ ਪਿੰਡ ਜਾਣਾ ਗੱਟੀ ਵਾਲੇ, ਟੈਂਡੀ ਵਾਲੇ ਗੱਟੀ ਵਾਲੇ ਖੜੇ ਆ। ਇਹ ਬੇੜੀ ਇਹਨਾਂ ਨੇ ਆਪ ਪ੍ਰਬੰਧ ਕੀਤਾ, ਦਵਿੰਦਰ ਸਿੰਘ ਹੁਣਾਂ ਨੇ ਜਾਂ ਇੱਥੋਂ ਦੇ ਵਾਰਸ ਪੰਜਾਬ ਜਥੇਬੰਦੀ। ਸਰਕਾਰ ਅਜੇ ਤੱਕ ਬੇੜੀਆਂ ਨਹੀਂ ਅਵੇਲੇਬਲ ਕਰਾ ਸਕੀ ਤੇ ਫਿਰ ਕੀ ਲੋਕਾਂ ਤੱਕ ਕਿਵੇਂ ਪਹੁੰਚੋਗੇ ਤੁਸੀਂ? ਤਾਂ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਸਮਝਣੀ ਚਾਹੀਦੀ ਆ। ਇਹ ਔਖਾ ਸਮਾਂ ਜ਼ਰੂਰ ਹੈਗਾ, ਲੰਘ ਜਾਣਾ ਵਾ, ਪਰ ਇਸ ਮੌਕੇ ਦੇ ਉੱਤੇ ਇਹ ਜਿਹੜੇ ਆਪਣੇ ਲੋਕ ਵਾ ਇਹਨਾਂ ਨੂੰ ਡੁੱਬਣ ਲਈ ਨਹੀਂ ਛੱਡਣਾ ਚਾਹੀਦਾ। ਜਿਵੇਂ ਉਹ ਟਾਂਡੀ ਵਾਲਾ ਪਿੰਡ ਦੱਸਿਆ ਜਾ ਰਿਹਾ ਵੀ ਉਹ ਬਿਲਕੁਲ ਡੁੱਬਣ ਦੇ ਕਿਨਾਰੇ ਤੇ ਆ, ਹਾਲਾਤ ਬੁਰੇ ਆ। ਮੈਨੂੰ ਉਸ ਪਿੰਡ ਤੋਂ ਵੀ ਫੋਨ ਆਏ ਤੇ ਸਰਦਾਰ ਦਵਿੰਦਰ ਸਿੰਘ ਹੁਣਾਂ ਨੇ ਦੱਸਿਆ, ਤਾਂ ਮੈਂ ਉਸੇ ਵੇਲੇ ਇਹਨਾਂ ਨੇ ਕਿਹਾ ਸੀ ਵੀ ਉੱਥੇ ਜਾਲ ਦੀ ਲੋੜ ਆ। ਅਸੀਂ ਕੁਛ ਤੇ ਆ ਗੱਡੀ ਦੇ ਵਿੱਚ ਲਿਆਂਦਾ ਵਾ ਟੈਂਪੂ ਡਰਾਈਵਰ ਦੇ ਉੱਤੇ, ਬਾਕੀ ਉੱਥੇ ਜਾ ਕੇ ਦੇਖਾਂਗੇ। ਇਹ ਯੂਥ ਅਕਾਲੀ ਦਲ ਵਾਲਿਆਂ ਨੂੰ ਆਖਿਆ ਇਹਨਾਂ ਕਾਫੀ ਸਮਾਨ ਲਿਆਂਦਾ। ਉਦਣ ਦਾ ਇਹਨਾਂ ਨੇ ਵਾਰਸੇ ਪੰਜਾਬ ਜਿਹੜੇ ਬਾਈ ਦੀਪ ਸਿੱਧੂ ਵਾਲੇ ਆ, ਇਹਨਾਂ ਨੇ ਇੱਥੇ ਕੈਂਪ ਲਾਇਆ। ਹੋਰ ਵੀ ਮੈਂ ਦੇਖ ਰਿਹਾ ਵੀ ਆਮ ਲੋਕਾਂ ਨੇ ਬਹੁਤ ਲਾਏ ਆ। ਇਹ ਇਸ ਵੇਲੇ ਲੋੜ ਹੈਗੀ ਆ ਪੰਜਾਬ ਨਾਲ ਖੜਨ ਦੀ, ਪਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਬਾਕੀ ਇਹ ਪਾਣੀ ਜਿਹੜੇ ਆ ਉੱਪਰੋਂ ਆ ਰਿਹਾ, ਆਪਾਂ ਸਾਰੇ ਜਾਣਦੇ ਆ, ਇਹਦੀ ਜਾਂਚ ਤੇ ਹੋਣੀ ਚਾਹੀਦੀ ਆ ਨਾ ਵੀ ਹਰ ਵਾਰੀ ਪੰਜਾਬ ਆਪਾਂ ਡੁੱਬਣ ਲਈ ਨਹੀਂ ਛੱਡ ਸਕਦੇ। ਲੋਕ ਵਿਚਾਰੇ ਦੁਖੀ ਆ ਦੇਖਦੇ, ਪਰ ਇਹ ਮੌਕਾ ਇਸ ਵੇਲੇ ਚਲੋ ਇਹ ਆ ਇੱਕ ਦੂਜੇ ਦੇ ਨਾਲ ਖੜੀਏ, ਆਪਾਂ ਇੱਕ ਦੂਜੇ ਦੀ ਮਦਦ ਕਰੀਏ। ਮੈਂ ਉਹਨਾਂ ਸਾਰੀਆਂ ਹੀ ਜਥੇਬੰਦੀਆਂ, ਉਹਨਾਂ ਸਾਰੇ ਬੰਦਿਆਂ, ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਇੱਕ ਦੂਜੇ ਦੀ ਮਦਦ ਕਰ ਰਹੇ ਆ, ਕਿਉਂਕਿ ਉਹਨਾਂ ਤੇ ਗੁਰੂ ਦਾ ਆਸਰਾ ਹੈ। ਦੱਸ ਦੇ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਹੈ। ਸੂਬੇ ਦੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਭਾਵੇਂ ਡੈਮਾਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ, ਪਰ 2000 ਤੋਂ ਵੱਧ ਪਿੰਡ ਡੁੱਬ ਗਏ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਭਲਾਈ ਸੰਸਥਾਵਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਫਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਕੱਲ੍ਹ PM ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਸੂਬੇ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਸੋ 13 ਸਾਲ 6 ਮਹੀਨੇ ਹੋ ਗਏ ਨੇ। 3 2013 ਵਾਲੇ ਦਿਨ ਇਹ ਜਿਹੜਾ ਮੈਟਰ ਹੋਇਆ ਸੀ, ਮੈਂ ਆਪਣੀ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਗਈ ਸੀ ਵਿਦ ਫੈਮਿਲੀ, ਔਰ ਪੰਜਾਬ ਇੰਟਰਨੈਸ਼ਨਲ ਪੈਲਸ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਧੀਕੀ ਕੀਤੀ। ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਹਸਬੈਂਡ ਨੂੰ ਧਮਕੀਆਂ ਦਿੱਤੀਆਂ, ਮੇਰੇ ਵਕੀਲਾਂ ਨੂੰ ਧਮਕੀਆਂ ਦੇ ਕੇ ਤੇ ਇਹ ਪਿੱਛੇ ਕਰ ਦਿੰਦੇ ਰਹੇ। MLA ਮਨਜਿੰਦਰ ਸਿੰਘ ਉਰਫ ਸਾਬਾ ਲਾਲਪੁਰਾ, ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਦਾ ਵਿਧਾਇਕ ਹੈ, ਔਰ ਪੁਲਿਸ ਮੁਲਾਜ਼ਮ ਜਿਹੜੇ ਇਹਦੇ ਵਿੱਚ ਦੋਸ਼ੀ ਹੈ। ਵਧੀਕ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਨੂੰ ਇੱਕ ਦਲਿਤ ਪਰਿਵਾਰ ਦੀ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਕਰਾਰ ਦਿੱਤਾ ਹੈ। ਵਿਧਾਇਕ ਸਮੇਤ 8 ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਜ਼ਿਕਰਯੋਗ ਹੈ ਕਿ 4 ਮਾਰਚ 2013 ਨੂੰ ਪਿੰਡ ਉਸਮਾ ਦੀ ਰਹਿਣ ਵਾਲੀ ਪੀੜਤ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਮਹਿਲ ਪਹੁੰਚੀ ਸੀ। ਪੀੜਤ ਨਾਲ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਨੇ ਕਥਿਤ ਤੌਰ ਤੇ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਸ ਦੀ ਕੁੱਟਮਾਰ ਕੀਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਸੜਕ ਤੇ ਬੇਰਹਿਮੀ ਨਾਲ ਕੁੱਟਿਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਹੁੰਚੀ, ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ, ਜਿਸ ਦੌਰਾਨ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ। ਇਸ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਇੱਕ ਵਾਰ ਫਿਰ ਆਪਣੀ ਨੈਤਿਕਤਾ ਅਤੇ ਜਵਾਬਦੇਹੀ ਦੀ ਘਾਟ ਲਈ ਬੇਨਕਾਬ ਹੋ ਗਈ ਹੈ। ਇਸ ਬਹੁਤ ਹੀ ਸ਼ਰਮਨਾਕ ਘਟਨਾ ਵਿੱਚ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਅਦਾਲਤ ਨੇ ਇੱਕ ਦਲਿਤ ਔਰਤ ਨਾਲ ਛੇੜਛਾੜ ਅਤੇ ਹਮਲੇ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਹੈ।
ਇਹ ਸਜ਼ਾ ਕੋਈ ਇਕੱਲਾ ਮਾਮਲਾ ਨਹੀਂ ਹੈ, ਬਲਕਿ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਦਾ ਹਿੱਸਾ ਹੈ। ਕਈ ਆਪ ਨੇਤਾਵਾਂ ਤੇ ਪਹਿਲਾਂ ਵੀ ਗੰਭੀਰ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਹਨ। ਇਹ ਆਮ ਆਦਮੀ ਪਾਰਟੀ ਲੀਡਰਸ਼ਿਪ ਦੇ ਅਨੈਤਿਕ ਅਤੇ ਅਪਰਾਧਿਕ ਵਿਵਹਾਰ ਪ੍ਰਤੀ ਖੁੱਲੇ ਰਵੱਈਏ ਨੂੰ ਦਰਸਾਉਂਦਾ ਹੈ। 13 ਸਾਲ 6 ਮਹੀਨੇ ਹੋ ਗਏ ਨੇ। 2013 ਵਾਲੇ ਦਿਨ ਇਹ ਜਿਹੜਾ ਮੈਟਰ ਹੋਇਆ ਸੀ, ਮੈਂ ਆਪਣੀ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਗਈ ਸੀ ਵਿਦ ਫੈਮਿਲੀ, ਔਰ ਪੰਜਾਬ ਇੰਟਰਨੈਸ਼ਨਲ ਪੈਲਸ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਧੀਕੀ ਕੀਤੀ। ਮੈਂ 13 ਸਾਲ ਹੋ ਗਏ ਨੇ ਸੰਘਰਸ਼ ਕਰਦੀ ਨੂੰ। ਅੱਜ ਵੀ ਮੇਰਾ ਸੰਘਰਸ਼ ਹੀ ਹੈ, ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਸਜ਼ਾ ਨਹੀਂ ਹੁੰਦੀ, ਸਜ਼ਾ ਸਮਾਨਯੋਗ ਕੋਰਟ ਵੱਲੋਂ ਸੁਣਾਈ ਨਹੀਂ ਜਾਂਦੀ, ਮੇਰਾ ਸੰਘਰਸ਼ ਹੀ ਹੈ। ਕਿਉਂਕਿ ਮੈਨੂੰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਹਸਬੈਂਡ ਨੂੰ ਧਮਕੀਆਂ ਦਿੱਤੀਆਂ, ਮੇਰੇ ਵਕੀਲਾਂ ਨੂੰ ਧਮਕੀਆਂ ਦੇ ਕੇ ਤੇ ਇਹ ਪਿੱਛੇ ਕਰ ਦਿੰਦੇ ਰਹੇ। ਤੇ ਮੇਰੇ ਲਈ ਇਨਸਾਫ ਲੈਣਾ ਬਹੁਤ ਮੁਸ਼ਕਿਲ ਸੀ, ਪਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਹਸਬੈਂਡ ਦਾ, ਆਪਣੀ ਫੈਮਿਲੀ ਦਾ, ਖਾਸ ਕਰਕੇ ਆਪਣੇ ਵਕੀਲ ਦਾ ਵੀ, ਕਿ ਜਿਨ੍ਹਾਂ ਨੇ ਮੇਰੇ ਨਾਲ ਅੱਜ ਖਲੋ ਕੇ ਤੇ ਮੈਨੂੰ ਇਨਸਾਫ ਦੀ ਜਿਹੜੀ ਕਿਰਨ ਵਿਖਾਈ ਹੈ। ਬਹੁਤ ਮੈਂ ਪੁਲਿਸ ਦੇ ਚੱਕਰ ਵੀ ਕੀਤੇ, ਹਾਈ ਕੋਰਟ ਦੇ ਚੱਕਰ ਖਾਦੇ ਕਿ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਪਰ ਹਜੇ ਮੈਨੂੰ ਸਿਕਿਉਰਿਟੀ ਕੋਈ ਨਹੀਂ ਪ੍ਰੋਵਾਈਡ ਕੀਤੀ ਗਈ। ਪਰ ਮੈਂ ਆਪਣਾ ਸੰਘਰਸ਼ ਨਹੀਂ ਛੱਡਣਾ ਚਾਹੁੰਦੀ ਸੀ, ਤੇ ਨਾ ਹੀ ਮੈਂ ਛੱਡਣਾ। ਮੈਂ ਇਹਨਾਂ ਨੂੰ ਸਜ਼ਾ ਦਿਵਾਉਣੀ, ਕਿਉਂਕਿ ਦੋਸ਼ੀ ਆ, ਇਹਨਾਂ ਨੇ ਸਾਡੇ ਨਾਲ ਗਲਤ ਕੀਤਾ ਆ, ਮੇਰੇ ਪਰਿਵਾਰ ਨਾਲ ਗਲਤ ਕੀਤਾ, ਮੇਰੇ ਨਾਲ ਗਲਤ ਕੀਤਾ। ਸਾਡੀ ਜਾਤੀ ਤੌਰ ਤੇ ਸਾਨੂੰ ਜਿਹੜਾ ਟਾਰਗੇਟ ਕੀਤਾ ਗਿਆ, ਸਾਡੀ ਜਾਤੀ ਦੇ ਖਿਲਾਫ ਜਿਹੜਾ ਇਹਨਾਂ ਬੋਲਿਆ, ਇਹ ਮੇਰੀ ਕੌਮ ਨੂੰ ਇਹਨਾਂ ਟਾਰਗੇਟ ਕੀਤਾ। ਉਹਦੇ ਵਿੱਚ MLA ਮਨਜਿੰਦਰ ਸਿੰਘ ਉਰਫ ਸਾਬਾ ਲਾਲਪੁਰਾ, ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਦਾ ਵਿਧਾਇਕ ਹੈ, ਔਰ ਪੁਲਿਸ ਮੁਲਾਜ਼ਮ ਜਿਹੜੇ ਇਹਦੇ ਵਿੱਚ ਦੋਸ਼ੀ। ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿੱਚ ਸਕੱਤਰ ਦੀ ਨਿਯੁਕਤੀ ਤੇ ਪਾਬੰਦੀ ਜਾਰੀ ਰਹੇਗੀ। ਅੱਜ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਜਵਾਬ ਦਾਇਰ ਕਰਨ ਲਈ 4 ਹਫ਼ਤਿਆਂ ਦਾ ਸਮਾਂ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ 3 ਸੀਨੀਅਰ ਸੁਪਰਡੈਂਟਿੰਗ ਇੰਜੀਨੀਅਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ BBMB ਚੇਅਰਮੈਨ ਦੁਆਰਾ ਜਾਰੀ ਨਿਯੁਕਤੀ ਮਾਪਦੰਡਾਂ ਤੇ ਗੰਭੀਰ ਸਵਾਲ ਉਠਾਏ ਗਏ ਹਨ ਅਤੇ ਉਹਨਾਂ ਨੂੰ ਮਨਮਾਨੇ ਅਤੇ ਇੱਕ ਖਾਸ ਵਿਅਕਤੀ ਨੂੰ ਲਾਭ ਪਹੁੰਚਾਉਣ ਵਾਲਾ ਦੱਸਿਆ ਗਿਆ ਹੈ। ਪਟੀਸ਼ਨਕਰਤਾਵਾਂ ਦਾ ਦੋਸ਼ ਹੈ ਕਿ BBMB ਦੁਆਰਾ 25 ਜੁਲਾਈ 2025 ਨੂੰ ਜਾਰੀ ਕੀਤਾ ਗਿਆ ਅਰਜ਼ੀ ਫਾਰਮ ਵਿਸ਼ੇਸ਼ ਤੌਰ ਤੇ ਹਰਿਆਣਾ ਕੇਡਰ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਮਿੱਤਲ ਨੂੰ ਸਕੱਤਰ ਨਿਯੁਕਤ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਅਰਜ਼ੀ ਵਿੱਚ ਕੁਝ ਅਜਿਹੀਆਂ ਸ਼ਰਤਾਂ ਸ਼ਾਮਿਲ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਪੰਜਾਬ ਦੇ ਯੋਗ ਅਧਿਕਾਰੀਆਂ ਨੂੰ ਇਸ ਅਹੁਦੇ ਦੀ ਦੌੜ ਤੋਂ ਬਾਹਰ ਕਰ ਦਿੱਤਾ ਸੀ। ਇਹਨਾਂ ਸ਼ਰਤਾਂ ਵਿੱਚ BBMB ਵਿੱਚ ਨੌਕਰੀ ਕਰਨਾ ਅਤੇ ਘੱਟੋ-ਘੱਟ 20 ਸਾਲ ਦਾ ਤਜਰਬਾ ਹੋਣਾ ਸ਼ਾਮਿਲ ਸੀ, ਜੋ ਕਿ ਪੰਜਾਬ ਦੇ ਕਈ ਸੀਨੀਅਰ ਅਤੇ ਤਜਰਬੇਕਾਰ ਇੰਜੀਨੀਅਰਾਂ ਲਈ ਰੁਕਾਵਟ ਬਣ ਗਿਆ। ਪਟੀਸ਼ਨ ਵਿੱਚ ਕਿਹਾ ਗਿਆ ਕਿ BBMB ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਇਹਨਾਂ ਮਾਪਦੰਡਾਂ ਅਤੇ ਚੋਣ ਕਮੇਟੀ ਦਾ ਗਠਨ ਕੀਤਾ। ਇਸ ਕਾਰਵਾਈ ਨੂੰ BBMB ਨਿਯਮਾਂ 1974 ਅਤੇ ਪੰਜਾਬ ਪੁਨਰਗਠਨ ਐਕਟ 1966 ਦੀ ਘੋਰ ਉਲੰਘਣਾ ਮੰਨਿਆ ਜਾ ਰਿਹਾ। BBMB ਇੱਕ ਅੰਤਰਰਾਜੀ ਸੰਸਥਾ ਹੈ ਅਤੇ ਇਸ ਦੇ ਫੈਸਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਦੀ ਸਹਿਮਤੀ ਲਾਜ਼ਮੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇਹਨਾਂ ਨਿਯਮਾਂ ਨੂੰ ਕਥਿਤ ਤੌਰ ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਹੈ, ਉੱਥੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਇਸੇ ਕੜੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿੱਚ ਹੜ੍ਹ ਰਾਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ, ਖਾਸ ਕਰਕੇ ਸੁਲਤਾਨਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੋਇੰਦਵਾਲ ਸਾਹਿਬ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਮੁਸ਼ਕਲ ਵੇਲੇ ਵਿੱਚ ਸ਼੍ਰੋਮਣੀ ਕਮੇਟੀ ਮਨੁੱਖਤਾ ਦੀ ਸੇਵਾ ਲਈ ਪਹਿਲ ਕਰ ਰਹੀ ਹੈ। SGPC ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ, ਲੰਗਰ ਅਤੇ ਦਵਾਈਆਂ ਦੇ ਨਾਲ-ਨਾਲ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਬਣੇ ਖਤਰੇ ਨੂੰ ਵੇਖਦਿਆਂ ਮੱਛਰ ਰੋਕੂ ਸਪਰੇਅ ਮਸ਼ੀਨਾਂ ਵੀ ਵੰਡੀਆਂ ਜਾ ਰਹੀਆਂ ਹਨ। SGPC ਸਕੱਤਰ ਨੇ ਦੱਸਿਆ ਕਿ ਸਿਰਫ ਪੰਜਾਬ ਹੀ ਨਹੀਂ, ਸਗੋਂ ਹਰਿਆਣਾ ਅਤੇ UP ਤੋਂ ਵੀ ਸੰਗਤਾਂ ਵੱਡੇ ਪੱਧਰ ਤੇ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਹਰਿਆਣਾ ਦੀ ਸੰਗਤ ਵੱਲੋਂ ਦਾਲਾਂ, ਖੰਡ, ਘਿਓ ਅਤੇ ਹੋਰ ਸਮਾਨ ਭੇਜਿਆ ਗਿਆ ਹੈ, ਜਦਕਿ UP ਤੋਂ ਸੰਗਤਾਂ ਨੇ ਕਣਕ ਅਤੇ ਹੋਰ ਰਾਸ਼ਨ ਭੇਜ ਕੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਯੋਗਦਾਨ ਪਾਇਆ ਹੈ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਤੋਂ ਹੀ ਮਨੁੱਖਤਾ ਦੀ ਸੇਵਾ ਲਈ ਅੱਗੇ ਰਹੀ ਹੈ। ਚਾਹੇ ਗੁਜਰਾਤ ਦਾ ਭੂਚਾਲ ਹੋਵੇ, ਨੇਪਾਲ ਦੀ ਕੁਦਰਤੀ ਆਫਤ, ਉੜੀਸਾ ਦੇ ਹੜ੍ਹਾਂ ਜਾਂ ਕਰੋਨਾ ਕਾਲ, ਹਰ ਸਮੇਂ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਮਦਦ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਇਸ ਸਮੇਂ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।
ਕੋਈ ਵੀ ਮਨੁੱਖ ਜਾਂ ਪਸ਼ੂ ਭੁੱਖਾ ਨਾ ਰਹੇ, ਇਹ ਸਾਡੀ ਸੇਵਾ ਦਾ ਮੂਲ ਮੰਤਵ ਹੈ। SGPC ਵੱਲੋਂ ਕਿਹਾ ਗਿਆ ਕਿ ਜਿਵੇਂ-ਜਿਵੇਂ ਪਾਣੀ ਥੱਲੇ ਜਾਵੇਗਾ, ਪ੍ਰਭਾਵਿਤ ਲੋਕਾਂ ਨੂੰ ਹੋਰ ਵੱਡੇ ਪੱਧਰ ਤੇ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਵਿੱਚ ਕਿਸਾਨਾਂ ਲਈ ਡੀਜ਼ਲ, ਖੇਤਾਂ ਦੀ ਮੁਰੰਮਤ ਲਈ ਸਾਧਨ ਅਤੇ ਘਰਾਂ ਲਈ ਲੋੜੀਂਦੀ ਸਮੱਗਰੀ ਸ਼ਾਮਿਲ ਕੀਤੀ ਜਾਵੇਗੀ। ਇਜ਼ਰਾਈਲੀ ਫੌਜ ਨੇ ਉੱਤਰੀ ਗਾਜ਼ਾ ਵਿੱਚ ਆਪਣੀ ਯੋਜਨਾਬੰਦ ਫੌਜੀ ਮੁਹਿੰਮ ਤੋਂ ਪਹਿਲਾਂ ਅੱਜ ਸਵੇਰੇ ਗਾਜ਼ਾ ਸਿਟੀ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਗਾਜ਼ਾ ਵਿੱਚ ਹਜ਼ਾਰਾਂ ਲੋਕ ਭੁੱਖਮਰੀ ਵਾਲੇ ਹਾਲਾਤਾਂ ਨਾਲ ਜੂਝ ਰਹੇ ਹਨ। ਗਾਜ਼ਾ ਵਿੱਚ ਚੱਲ ਰਹੀ ਜੰਗ ਦੌਰਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਇਹ ਪਹਿਲੀ ਚੇਤਾਵਨੀ ਹੈ। ਇਸ ਤੋਂ ਪਹਿਲਾਂ ਫੌਜ ਵੱਲੋਂ ਗਾਜ਼ਾ ਦੇ ਉਹਨਾਂ ਖਾਸ ਹਿੱਸਿਆਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਜਾਂਦੀ ਰਹੀ ਹੈ ਜਿੱਥੇ ਕਿ ਉਸਨੇ ਹਮਲਾ ਕਰਨਾ ਹੁੰਦਾ ਸੀ। ਅੱਜ ਪਿਛਲੇ ਦਿਨਾਂ ਨਾਲੋਂ ਕਿਤੇ ਜ਼ਿਆਦਾ ਕਾਰਾਂ ਤੇ ਟਰੱਕ ਉੱਤਰੀ ਗਾਜ਼ਾ ਤੋਂ ਦੱਖਣੀ ਗਾਜ਼ਾ ਵੱਲ ਜਾਂਦੇ ਹੋਏ ਦੇਖੇ ਗਏ। ਇਹ ਕਾਰਾਂ ਤੇ ਟਰੱਕ ਸਮਾਨ ਤੇ ਲੋਕਾਂ ਨਾਲ ਭਰੇ ਹੋਏ ਸਨ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਸ ਨੇ ਵੀ ਅੱਜ ਕਿਹਾ ਕਿ ਗਾਜ਼ਾ ਵਿੱਚ 30 ਉੱਚੀਆਂ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਇਹਨਾਂ ਇਮਾਰਤਾਂ ਦਾ ਇਸਤੇਮਾਲ ਹਮਾਸ ਵੱਲੋਂ ਫੌਜੀ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਕੀਤਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਜ਼ਰਾਈਲ ਘੱਟੋ-ਘੱਟ 50 ਅੱਤਵਾਦ ਦੇ ਟਾਵਰਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ਦਾ ਇਸਤੇਮਾਲ ਹਮਾਸ ਵੱਲੋਂ ਕੀਤਾ ਜਾਂਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਵਿੱਚ ਕਈ ਉੱਚੀਆਂ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਾਸ ਨੇ ਉਹਨਾਂ ਵਿੱਚ ਨਿਗਰਾਨੀ ਢਾਂਚਾ ਸਥਾਪਿਤ ਕਰ ਲਿਆ ਹੈ। ਉੱਚੀਆਂ ਇਮਾਰਤਾਂ ਨੂੰ ਢਹਿ ਢੇਰੀ ਕਰਨ ਦੀ ਇਹ ਕਾਰਵਾਈ ਹਮਾਸ ਦੇ ਬਚੇ ਹੋਏ ਆਖਰੀ ਗੜ੍ਹ ਤੇ ਕੰਟਰੋਲ ਹਾਸਲ ਕਰਨ ਲਈ ਇਜ਼ਰਾਈਲ ਦੇ ਵੱਧਦੇ ਹਮਲੇ ਦਾ ਹਿੱਸਾ ਹੈ। ਇਜ਼ਰਾਈਲ ਨੇ ਫਲਸਤੀਨੀਆਂ ਨੂੰ ਗਾਜ਼ਾ ਸਿਟੀ ਦੇ ਕੁਝ ਹਿੱਸਿਆਂ ਤੋਂ ਭੱਜ ਕੇ ਦੱਖਣੀ ਖੇਤਰ ਵਿੱਚ ਇੱਕ ਨਿਰਧਾਰਤ ਮਨੁੱਖੀ ਖੇਤਰ ਵਿੱਚ ਜਾਣ ਲਈ ਕਿਹਾ ਹੈ। ਹਾਲਾਂਕਿ ਇਸ ਚੇਤਾਵਨੀ ਦੇ ਬਾਵਜੂਦ ਘੱਟ ਹੀ ਫਲਸਤੀਨੀ ਲੋਕ ਉੱਤਰੀ ਗਾਜ਼ਾ ਛੱਡ ਕੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਗਾਜ਼ਾ ਪੱਟੀ ਵਿੱਚ 24 ਘੰਟਿਆਂ ਦੌਰਾਨ 6 ਫਲਸਤੀਨੀਆਂ ਦੀ ਕੁਪੋਸ਼ਣ ਅਤੇ ਭੁੱਖਮਰੀ ਕਾਰਨ ਮੌਤ ਹੋ ਗਈ ਹੈ। ਇਹ ਜਾਣਕਾਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਹਨਾਂ ਮੌਤਾਂ ਨਾਲ ਜੂਨ ਤੋਂ ਲੈ ਕੇ ਹੁਣ ਤੱਕ ਕੁਪੋਸ਼ਣ ਸੰਬੰਧੀ ਕਾਰਨਾਂ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 259 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਅਕਤੂਬਰ 2023 ਜਦੋਂ ਜੰਗ ਸ਼ੁਰੂ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕੁਪੋਸ਼ਣ ਸੰਬੰਧੀ ਕਾਰਨਾਂ ਕਰਕੇ ਮਰਨ ਵਾਲੇ ਬੱਚਿਆਂ ਦੀ ਗਿਣਤੀ 140 ਤੱਕ ਪਹੁੰਚ ਚੁੱਕੀ ਹੈ।